ਅਗਲੇ ਸਾਲ ਦੀ ਜਨਵਰੀ ਮਿਡ ਤੱਕ ਮੀਂਹ ਲਗਾਤਾਰ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਸੋ ਆਲਰੇਡੀ ਮੀਂਹ ਦੇ ਚੱਲਦਿਆਂ ਇਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਬਲਿਜ਼ਰਡ ਜਿਹੜੇ ਹੋਰ ਪਾਸੇ ਆ ਰਹੇ ਆ, ਉਹਦੇ ਨਾਲ ਲੋਕਾਂ ਦਾ 에ਅਰ ਟਰੈਵਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਆ। ਸਾਊਥ ਵੈਸਟ ਤਾਂ ਪਿਘਲ ਗਈ ਆ, ਇੱਦਾਂ ਲੱਗਦਾ ਹੈ ਵੀ ਇਹਨਾਂ ਦੀ ਜਿਹੜੀ ਕੋਈ ਵੀ ਜਹਾਜ਼ ਆ ਉਹ ਚੜ੍ਹ ਉਤਰ ਨਹੀਂ ਰਿਹਾ, ਤੇ ਉਸ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਲੋਕ ਬੁਰੀ ਤਰ੍ਹਾਂ ਇਸ ਦੇ ਵਿੱਚ ਫਸੇ ਨਜ਼ਰ ਆ ਰਹੇ ਆ। ਉਧਰ ਸਾਊਥ ਵੈਸਟ ਦੇ ਇਸ ਮੈਲਟ ਡਾਊਨ ਦੇ ਉੱਤੇ ਪੀਟ ਬਿਊਟਿਜਿਜ ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਕੱਤਰ ਆ, ਉਹਨਾਂ ਨੇ ਜਿਹੜੇ ਜਵਾਬ ਮੰਗੇ ਆ, ਤੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਸਾਊਥ ਵੈਸਟ ਦੇ ਸੀਈਓ ਨੂੰ ਵੀ ਜਿਹੜਾ ਇਹ ਹਾਲਾਤ ਇਸ ਟਾਈਮ ਬਣੇ ਆ ਉਸ ਦੇ ਲਈ 에ਅਰਲਾਈਨ ਨੂੰ ਅਕਾਊਂਟੇਬਲ ਜਵਾਬਦੇਹ ਜਿਹੜਾ ਆ ਉਹ ਮੰਨਿਆ ਜਾਵੇਗਾ। ਸੋ ਉਹਨਾਂ ਨੇ ਕਲੀਅਰ ਕੀਤਾ ਵੀ ਜਿਹੜਾ ਸਾਡਾ ਡਿਪਾਰਟਮੈਂਟ ਆ ਉਹ ਜੋ ਕਸਟਮਰਸ ਦੇ ਪ੍ਰਤੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਆ ਇਸ 에ਅਰਲਾਈਨ ਦੀਆਂ, ਜੇ ਉਹ ਪੂਰੀ ਤਰ੍ਹਾਂ ਨਹੀਂ ਨਿਭਾਉਂਦੀਆਂ ਤਾਂ ਉਸ ਦੇ ਲਈ ਉਹਨਾਂ ਨੂੰ ਜਵਾਬਦੇਹ ਕੀਤਾ ਜਾਊਗਾ। ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜੁਰਮਾਨੇ ਵਗੈਰੇ ਵੀ ਜਿਹੜੇ ਉਹ ਪਾਏ ਜਾ ਸਕਦੇ ਆ। ਸੋ ਹਜ਼ਾਰਾਂ ਦੀ ਜੀ ਸੈਨੋਜ਼ੇ ਤੇ ਓਕਲੈਂਡ ਦੇ ਦੋਨੋਂ 에ਅਰਪੋਰਟ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਟਰੈਵਲ ਆ ਉਹ ਕਲੈਪਸ ਹੋ ਗਿਆ ਆ, ਤੇ ਲੋਕਾਂ ਨੂੰ 10-10 ਘੰਟੇ ਕਹਿੰਦੇ ਲੱਗ ਰਹੇ ਆ ਪੋਰਟਲੈਂਡ ਤੋਂ ਲੈ ਕੇ ਓਕਲੈਂਡ ਤਾਈਂ ਪਹੁੰਚਣ ਦੇ ਲਈ। ਤੇ ਉਹਨਾਂ ਦਾ ਸਮਾਨ ਨਹੀਂ ਲੱਭ ਰਿਹਾ, ਜਿਹੜੀਆਂ ਹੁਣ ਫਲਾਈਟਸ ਆ ਕੈਂਸਲ ਕਿੰਨੀਆਂ ਹੋਈਆਂ ਆ। ਕਹਿੰਦੇ ਵੀ ਜੋ ਕਸਟਮਰਸ ਆ ਉਹ ਇਹ ਕਹਿ ਰਿਹਾ ਵੀ ਅਸੀਂ ਆਪਣੇ ਆਪ ਨੂੰ ਅਬੰਡਨ ਹੋਏ ਸਮਝ ਰਹੇ ਆ, ਵੀ ਸਾਨੂੰ ਕੋਈ ਵੀ ਨਹੀਂ ਪੁੱਛ ਰਿਹਾ, ਨਾ ਕੋਈ ਪੋਲੀਟੀਸ਼ੀਅਨ, ਨਾ 에ਅਰਲਾਈਨ, ਨਾ ਕੁਛ ਨਹੀਂ, ਨਾ ਕੁਛ ਦੱਸ ਰਹੇ ਹੈਗੇ ਵੀ ਕਦੋਂ ਫਲਾਈਟ ਚੱਲਣੀ ਆ ਜਾਂ ਨਹੀਂ। ਸੈਨੋਜ਼ੇ ਦਾ ਜਿਹੜਾ ਮਨੇਟਾ ਇੰਟਰਨੈਸ਼ਨਲ 에ਅਰਪੋਰਟ ਆ ਉੱਥੇ ਸਾਊਥ ਵੈਸਟ ਨੇ 157 ਫਲਾਈਟਸ ਕੈਂਸਲ ਕਰ ਦਿੱਤੀਆਂ। ਹਾਲਾਂਕਿ ਸੈਨੋਜ਼ੇ ਦੇ ਵਿੱਚ ਭਾਵੇਂ ਮੀਂਹ ਪੈਂਦਾ ਸੀ, ਐਡੀ ਕੋਈ ਬੁਰਾ ਜਿਹੜਾ ਪੋਜੀਸ਼ਨ ਨਹੀਂ ਸੀ, ਪਰ ਕਿਉਂਕਿ ਬਹੁਤੀਆਂ ਫਲਾਈਟਾਂ ਉਹਨਾਂ ਏਰੀਆ 'ਚ ਜਾਣੀਆਂ ਜਿੱਥੇ ਬਹੁਤ ਸਨੋ ਪੈ ਰਹੀ ਆ, ਸੋ ਇਸ ਕਰਕੇ ਵੀ ਕੈਂਸਲ ਕੀਤੀਆਂ ਗਈਆਂ ਹੈਗੀਆਂ। 78% ਸਕੈਜੂਅਲ ਟਰੈਵਲ ਉਹ ਸੈਨੋਜ਼ੇ ਇੰਟਰਨੈਸ਼ਨਲ 에ਅਰਪੋਰਟ 'ਚ ਕੱਟ ਕਰ ਦਿੱਤਾ ਗਿਆ। ਓਕਲੈਂਡ 'ਚ 59% ਸਾਊਥ ਵੈਸਟ ਦੀਆਂ ਫਲਾਈਟ ਨੇ ਕੈਂਸਲ ਕੀਤੀਆਂ ਹੈਗੀਆਂ। ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ 'ਚ ਵੀ ਮੈਜੋਰਟੀ ਆਫ ਦਾ ਜਿਹੜੀਆਂ ਸਾਊਥ ਵੈਸਟ ਦੀਆਂ ਫਲਾਈਟ ਸੀਆਂ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ। ਜੀ ਬਿਲਕੁਲ। ਸੋ ਕਾਫੀ ਜਿਹੜੀ ਸਥਿਤੀ ਮਾੜੀ ਆ। ਲੋਕ ਜਿਹੜੇ ਫਸੇ ਨੇ, ਜਿਨ੍ਹਾਂ ਨੇ ਲੋਕਲ ਵੀ ਟਰੈਵਲ ਕਰਨਾ ਸੀਗਾ ਵਿਦਨ ਕੈਲੀਫੋਰਨੀਆ ਵੀ, ਉਹਨਾਂ ਦੀਆਂ ਵੀ ਫਲਾਈਟਾਂ ਕੈਂਸਲ ਨੇ। ਹੁਣ ਅੱਗੇ ਪਤਾ ਨਹੀਂ ਗੱਡੀਆਂ ਇੰਨੀਆਂ ਰੈਂਟ ਤੇ ਲੋਕਾਂ ਨੂੰ ਮਿਲਣਗੀਆਂ ਜਾਂ ਨਹੀਂ। ਉੱਤੋਂ ਮੀਂਹ ਆ, ਮੌਸਮ ਇੱਦਾਂ ਦਾ ਜਿਹੜਾ ਹੋਇਆ ਪਿਆ, ਲੋਕਾਂ ਲਈ ਕਾਫੀ ਵੱਡੀਆਂ ਜਿਹੜੇ ਪਰੇਸ਼ਾਨੀਆਂ ਪਹੁੰਚ ਰਹੀਆਂ। ਜਿਨ੍ਹਾਂ ਨੇ ਜ਼ਰੂਰੀ ਕੰਮਾਂ ਤੇ ਪਹੁੰਚਣਾ ਸੀ ਜਾਂ ਜ਼ਰੂਰੀ ਪ੍ਰੋਗਰਾਮਾਂ ਤੇ ਪਰਿਵਾਰਾਂ 'ਚ ਮਿਲਣਾ ਸੀ, ਉਹ ਸਾਰੇ ਜਿਹੜੇ ਪ੍ਰੋਗਰਾਮ ਆ ਉੱਤੇ ਥੱਲੇ ਇਸ ਟਾਈਮ ਹੋਏ ਪਏ ਸੋ ਨੇ। ਇੱਥੇ ਤੱਕ ਰਾਜਕਨਵੀਰ ਸਿੰਘ ਦੀ ਸਿਚੁਏਸ਼ਨ ਪਹੁੰਚ ਗਈ। ਕਹਿੰਦੇ ਵੀ ਵਾਸ਼ਿੰਗਟਨ ਡੀਸੀ ਤੋਂ ਜੇ ਕਿਸੇ ਨੇ ਬੇ ਏਰੀਏ ਨੂੰ ਵਨ ਵੇ ਫਲਾਈਟ ਲੈ ਕੇ ਆਣਾ, ਉਹ ਟਿਕਟ $1500 ਦੀ ਪਹੁੰਚ ਗਈ ਹੈ। ਦੇਖ ਲਓ ਹਾਲ। ਸੋ ਇੰਨੀ ਜ਼ਿਆਦਾ ਜਿਹੜੀ ਮਹਿੰਗੀਆਂ ਟਿਕਟਾਂ ਹੋ ਗਈਆਂ ਹੈਗੀਆਂ। ਇਹ ਸਾਰੇ ਕਾਸੇ ਦੇ ਵਿੱਚ ਵੱਡੀ ਪ੍ਰੋਬਲਮ ਜਿਹੜੀ ਹਰਜੋਤ ਸਿੰਘ ਜੀ ਸਿਰਫ ਸਾਊਥ ਵੈਸਟ ਨੂੰ ਹੀ ਜਿਹੜੀ ਆਈ ਆ। ਬਾਕੀ 에ਅਰਲਾਈਨਸ ਫਿਰ ਵੀ ਠੀਕ ਠਾਕ ਜਿਹੜੀਆਂ ਉਹ ਚੱਲ ਰਹੀਆਂ ਆ। ਸਾਊਥ ਵੈਸਟ ਦੇ ਜਿਹੜੇ ਮੇਨ ਹੱਬ ਆ ਉੱਥੇ ਮੌਸਮ ਦੇ ਕਰਕੇ ਉਹਨਾਂ ਦੇ ਜਹਾਜ਼ ਇੱਧਰੋਂ ਉੱਧਰੋਂ ਪਹੁੰਚ ਨਹੀਂ ਪਾ ਰਹੇ, ਤੇ ਉਹਦੇ ਕਰਕੇ ਉਹਨਾਂ ਨੂੰ ਵੱਡੀ ਜਿਹੜੀ ਦਿੱਕਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਲੱਗ ਇਹੀ ਰਿਹਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀ ਇਹਨਾਂ ਦੀ ਕਾਂਗਰੈਸ਼ਨਲ ਹੀਅਰਿੰਗ ਵੀ ਜਿਹੜੀ ਉਹ ਹੋਵੇ, ਤਾਂ ਜਿਹੜੇ ਸਵਾਲ ਜਵਾਬ ਜਿਹੜੇ ਇਹਨਾਂ ਤੋਂ ਕੀਤੇ ਜਾ ਸਕਦੇ, ਕਿਉਂਕਿ ਲੋਕ ਬਹੁਤ ਜ਼ਿਆਦਾ ਇਸ ਦੇ ਵਿੱਚ ਪਰੇਸ਼ਾਨ ਹੋਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨੋਜ਼ੇ ਪਲਾਨ ਕਰ ਰਿਹਾ ਹੈ ਵੀ ਆਉਣ ਵਾਲੇ ਇੱਕ ਡੈਕੇਡ ਦੇ ਵਿੱਚ 10 ਸਾਲਾਂ 'ਚ 77,500 ਨਵੇਂ ਹੋਰ ਘਰ ਜਿਹੜੇ ਆ ਉਹ ਬਣਾਉਣਗੇ। ਸੋ ਇਹ ਜਿਹੜੀ ਨਵੀਂ ਹਾਊਸਿੰਗ ਆ ਉਸ ਦੇ ਨਾਲ ਜਿਹੜੀ ਟੋਟਲ ਨੰਬਰ ਹਾਊਸ ਹੋਲਡ ਆ ਉਸ ਨੂੰ ਦੇ ਵਿੱਚ ਵਾਧਾ ਤਾਂ ਹੋਊਗਾ, ਪਰ ਇਹ ਆ ਵੀ 10 ਸਾਲਾਂ 'ਚ 77,000 ਘਰ ਵਧਾਉਣ ਦੇ ਨਾਲ ਕੀ ਜਨਸੰਖਿਆ ਦੇ ਹਿਸਾਬ ਦੇ ਨਾਲ ਅਫੋਰਡੇਬਲ ਹਾਊਸਿੰਗ ਵੀ ਵੱਧਦੀ ਜਾਊਗੀ, ਉਹ ਇੱਕ ਵੱਡੇ ਜਿਹੜੇ ਸਵਾਲ ਆ ਉਹ ਰਹਿਣਗੇ। ਸੋ ਕਹਿੰਦੇ ਵੀ ਇਸ ਸ਼ਹਿਰ ਦੇ ਵਿੱਚ 1 ਮਿਲੀਅਨ ਰੈਜ਼ੀਡੈਂਟਸ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਵੀ ਅਫੋਰਡੇਬਲ ਹਾਊਸਿੰਗ ਜਿਹੜੀ ਉਹ ਵਧੇ, ਤਾਂ ਜੋ ਉਹ ਵੀ ਕਦੀ ਆਪਣੇ ਘਰ ਲੈਣ ਦਾ ਸੁਪਨਾ ਜਿਹੜਾ ਆ ਉਹ ਪੂਰਾ ਕਰ ਸਕਣ। ਉੱਤੋਂ ਸ਼ਹਿਰ ਦੇ ਵੱਡੇ ਥਾਵਾਂ ਨੂੰ, ਮਹਿੰਗੇ ਥਾਵਾਂ ਨੂੰ ਗੂਗਲ ਵਰਗੀ ਕੰਪਨੀ ਲਗਾਤਾਰ ਖਰੀਦ ਰਹੀ ਆ, ਜਿਹੜੇ ਕਿ ਆਪਣਾ ਕੈਂਪਸ ਬਣਾਉਣ ਦੇ ਵਿੱਚ ਦੂਓ-ਦੂ ਲੱਗੀ ਆ। ਹੁਣ 600 ਨਵੀਆਂ ਸਾਈਟਸ ਕਹਿੰਦੇ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਆ, ਜਿੱਥੇ ਨਵੀਂ ਹਾਊਸਿੰਗ ਜਿਹੜੀ ਉਹ ਕ੍ਰੀਏਟ ਕੀਤੀ ਜਾਊਗੀ। ਇਹ ਮੈਜੋਰਟੀ ਜਿਹੜਾ ਥਾਂ ਆ ਜਿਹੜਾ ਡਾਊਨਟਾਊਨ ਆ, ਜਿਹੜਾ ਡਰੀਡਨ ਸਟੇਸ਼ਨ ਆ ਸੈਨੋਜ਼ੇ ਦੇ ਵਿੱਚ, ਉਸ ਦੇ ਇਰਦ ਗਿਰਦ ਦੇਖੀ ਜਾ ਰਹੀ ਆ।
ਦੂਜੇ ਪਾਸੇ ਨਾਲ ਹੀ ਵਿੰਚੈਸਟਰ ਬੁਲੇਵਾਰਡ ਤੇ ਸਟੀਵਨ ਕ੍ਰੀਕ ਬੁਲੇਵਾਰਡ ਦੇ ਇਰਦ ਗਿਰਦ ਵੀ ਇਹ ਗਰੋਥ ਨੂੰ ਜਿਹੜਾ ਉਹ ਵਾਧਾ ਕੀਤਾ ਜਾ ਰਿਹਾ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਹੁਤ ਵੱਡੀ ਜਿਹੜੀ ਮੰਗ ਆ, ਬਹੁਤ ਵੱਡੀ ਜਿਹੜੀ ਡਿਮਾਂਡ ਆ ਸਾਰੇ ਹੀ ਸ਼ਹਿਰਾਂ ਦੇ ਵਿੱਚ ਅਫੋਰਡੇਬਲ ਹਾਊਸਿੰਗ ਆ ਉਸ ਨੂੰ ਕ੍ਰੀਏਟ ਕਰਨ ਦੇ ਲਈ। ਕਈ ਥਾਵਾਂ ਦੇ ਉੱਤੇ ਪਰਮਿਟ ਵਗੈਰਾ ਲੈਣੇ ਸੌਖੇ ਹੁੰਦੇ ਆ, ਪਰ ਏਡੇ ਵੱਡੇ ਸ਼ਹਿਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰੈੱਡ ਟੇਪ ਵੀ ਕਈ ਵਾਰੀ ਅੜਚਨ ਬਣ ਜਾਂਦੀ ਆ।